ਲੈ ਵੀ ਮੌਜ ਲੱਗੀ ਹੈ। ਸਰਦੀਆਂ ਦੀ ਅੱਗ ਦਾ ਇੰਤਜ਼ਾਮ ਕਰ ਲਿਆ ਤੁਸੀਂ? ਵਾਹ ਬਈ ਵਾਹ, ਮੈਂ ਵੀ ਸੇਕਾਂ ਵਾ। ਆ ਵੇਖੋ ਜੀ, ਸਾਡੀ ਗਲੀ ਦੇ ਵਿੱਚ ਬੱਚਿਆਂ ਨੇ ਵੀਡੀਓ ਕਹਿ ਰਿਹਾ ਅੱਗ ਜਲਾ ਕੇ ਸਰਦੀਆਂ ਦਾ ਇੰਤਜ਼ਾਮ ਪਹਿਲੇ ਹੀ ਕਰ ਲਿਆ, ਯਾਨੀ ਕਿ ਸ਼ੁਰੂ ਹੋ ਗਈ ਹੁਣ ਗਲੀਆਂ 'ਚ ਅੱਗ ਜਲਣੀ। ਲੋਕ ਇੱਦਾਂ ਬਹਿ ਕੇ ਪੁਰਾਣੇ ਵਕਤਾਂ 'ਚ ਸੇਕਦੇ ਹੁੰਦੇ ਸੀ, ਇਕੱਠੇ ਹੋ ਗਏ। ਉਦੋਂ ਮੋਬਾਈਲ TV ਨਹੀਂ ਸੀ ਨਾ ਹੁੰਦੇ, ਇੱਦਾਂ ਹੀ ਬਹਿ ਕੇ ਵੱਡੇ ਸੇਕਦੇ ਹੁੰਦੇ। ਹੈਗੀ ਆ ਹੁਣ ਵੀ ਮਾਸ਼ਾਅੱਲਾ। मेरी मशीन का जो पैप है दूसरी बारी ले लिया वा, तो फिर भी खराब हो गया। तो पानी में टाकियां 2 भरिया ही मैं 2-3, तो फिर भी पानी जब खिचाउन दिया डब्बा फिर भी इदा भर गया। मैं दूसरी बारी मशीन च पानी पा लिया वा, पहले पाया तो फिर निकल गया, फिर दोबारा पाया। मैं बार बार मैं पोना पैंदा, जिद्दी कपड़े धोने बार बार मशीन चलानी, जिद्दे घूमूगा ना बारिश पैंदी ते इस वास्ते मैं क्या गिलियां हो जांदियां ना, तरेल पैंदी है ते अंदर रखती सी मैं, हुण सुक्कण वास्ते धुप्पे रख दित्ती। ਅਸੀਂ ਨੇ ਲਸਣ ਬੀਜੇ ਸੀ ਮਾਸ਼ਾਅੱਲਾ। ਹੁਣ ਲਸਣ ਦਾ ਜਿਹੜੀਆਂ ਹੁੰਦੀ ਝੱਕ ਆਈਆਂ ਕੀ ਕਹਿੰਦੇ ਏਡੀਆਂ ਹੋ ਗਈਆਂ ਵਾ। ਤੇ ਹੁਣ ਸ਼ੰਮੀ ਨੇ ਮੂਲੀਆਂ ਕੱਟ ਕੇ ਵੀ ਲਾਈਆਂ, ਦੇਖੋ ਚਾਹੇ ਸ਼ਾਇਦ ਮੂਲੀਆਂ ਹੋ ਹੀ ਜਾਣ। ਤੇ ਇੱਥੇ ਅਸੀਂ ਆਲੂ ਲਾਇਆ ਸਿੱਧਾ, ਆ ਦੇਖ ਕਿੰਨਾ ਸੋਹਣਾ ਫੁੱਲ ਉੱਗਿਆ ਹੈ। ਤੇ ਇੱਕ ਇਹਦਾ ਨਿੱਕਾ ਜਿਹਾ ਫੁੱਲ ਆ ਦੇਖੋ, ਮੂੰਹ ਤੇ ਮਿੱਟੀ ਲੱਗੀ ਹੋਈ। ਤੇ ਆ ਵੀ ਮਾਸ਼ਾਅੱਲਾ ਜਿਹੜੀ ਵੱਡਾ ਹੁੰਦਾ ਜਾਂਦਾ ਪੌਦਾ। ਨਮਾਜ਼ ਜ਼ੋਹਰ ਦਾ ਟਾਈਮ ਹੋ ਗਿਆ, ਅਸੀਂ ਹੁਣ ਨਮਾਜ਼ ਅਦਾ ਕਰ ਲਈਏ। ਇਹ ਜੀ ਮਸਜਿਦ ਸ਼ਰੀਫ। ਤੁਹਾਨੂੰ ਦੱਸਿਆ ਸੀ ਨਾ ਵੀ ਇੱਥੇ ਵਜ਼ੂ ਖਾਨਾ ਨਹੀਂ ਹੈਗਾ, ਕਿਉਂਕਿ ਬਜਟ ਕਮ ਹੋ ਗਿਆ ਸੀ। ਤੇ ਇੱਥੇ ਵਜ਼ੂ ਕਰਦੇ ਗੁਸਲ ਖਾਨਾ ਹੈਗਾ, ਇਹਦੇ 'ਚ ਹੀ ਵਜ਼ੂ ਕਰਦੇ ਹੈਗੇ। ਹੁਣ ਇੱਥੇ ਮੈਂ ਵਜ਼ੂ ਕਰਾਂਗਾ ਇਸ ਟੂਟੀ ਤੇ ਫਿਰ ਨਮਾਜ਼ ਪੜਾਂਗਾ। ਚਲੋ ਜੀ, ਬੇਗਮ ਦੇ ਦੱਸਣ ਜ਼ਬਾਨ ਤੇ ਛਾਲੇ ਬਣ ਗਏ। ਸਾਨੇ ਕਹਿੰਦੇ ਨਾ ਕਿਸੇ ਨੂੰ ਕੋਈ ਗਾਲ ਦੇਣੀ ਹੋ ਨਾ, ਬਦਦੁਆ ਦੇਣੀ ਕਿ ਜਾ ਤੇਰੀ ਜ਼ਬਾਨ ਤੇ ਛਾਲਾ ਪਾਏ। ਇਹਨੂੰ ਵੀ ਬਦਦੁਆ ਲੱਗ ਗਈ, ਤੇ ਹੁਣ ਮੈਂ ਇਹਦੇ ਵਾਸਤੇ ਟਿਊਬ ਲੈ ਆਵਾਂ ਤਾਂ ਕਿ ਇਹਦੀ ਬਦਦੁਆ ਚਲੀ ਜਾਵੇ। ਲਓ ਜੀ, ਇਹ ਟਿਊਬ ਅਸੀਂ ਲੈ ਲਈ ਹੈ। ਜਿਹੜੀ ਟਿਊਬ ਅਸੀਂ ਲੈਣੀ ਸੀ ਉਹ ਸਾਨੂੰ ਲੱਭੀ ਨਹੀਂ ਹੈ। ਤੇ ਨਾਲ ਮੈਂ ਇਹ ਮੋਬਾਈਲ ਲੈ ਲਿਆ ਮੋਟਰਸਾਈਕਲ ਦਾ। ਮੈਂ ਕਿਹਾ ਜਾ ਕੇ ਆਪ ਬਦਲਦੇ ਹਾਂ। ਲਓ ਜੀ, ਸਾਹਮਣੇ ਅਨਾਰ ਦੀ ਰੇਹੜੀ ਖੜੀ। ਲਓ ਜੀ, ਟਿਊਬ ਮੈਂ ਲੈ ਕੇ ਆ ਗਿਆ। ਬੇਗਮ ਸਾਹਿਬ ਆ ਰਿਹਾ ਟਿਊਬ, ਉਹ ਬਾਅਦ 'ਚ ਕਰੀ ਛੱਡਦੇ ਆ ਟਿਊਬ ਫੜ ਲਾ ਕੱਢ। ਇਹੀ ਲੈਣੀ ਸੀ ਨਾ, ਉਹ ਦੂਜੀ ਤਾਂ ਲੱਭੀ ਨਹੀਂ ਹੈ। ਹੋਰ ਕਿਹੜੀ ਲੈਣੀ ਸੀ? ਅੱਗੇ ਪਈਆਂ ਮੈਂ ਇਸਤੇਮਾਲ ਨਹੀਂ ਕਰਦੀ। ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਵਾਪਸ ਕਰਾਈ ਸੀ, ਵਾਪਸ ਚਲੋ। ਹਾਂ, ਚੁਣਦੀ ਪਈ। ਬੋਤਲ ਦੇ ਵਿੱਚ ਅਸੀਂ ਪਾਵਾਂਗੇ ਮੋਬਾਈਲ, ਜਿਹੜਾ ਮੋਟਰਸਾਈਕਲ ਦੇ ਵਿੱਚ ਗੰਦਾ ਮੋਬਾਈਲ, ਤਾਂ ਕਿ ਸਾਡੇ ਅੱਗ ਬਾਲਣ ਵਾਸਤੇ ਦਰਵਾਜ਼ਿਆਂ 'ਚ, ਕੁੰਡਿਆਂ 'ਚ, ਤਾਲਿਆਂ ਦੇ ਵਿੱਚ ਉਹ ਕੰਮ ਹੁੰਦਾ। ਪਹਿਲੇ ਤਾਂ ਜਾਂਦੇ ਸੀ ਅਸੀਂ ਉੱਥੇ, ਉਹ ਰੱਖ ਲੈਂਦੇ ਸੀ। ਓਹੋ ਨਿਕਲੇ, ਕਾਲਾ ਕਿੰਨਾ ਹੋਇਆ ਪਿਆ ਆ ਵੇ। ਲਵੋ ਬਲੈਲ ਪੂਰਾ ਹੋ ਗਿਆ। ਇਹ ਵੀ ਟੁੱਟ ਗਿਆ। ਅੱਗੇ ਮੀਟਰ ਟੁੱਟਿਆ ਹੋਇਆ ਸੀ, ਹੁਣ ਇਹ ਵੀ ਟੁੱਟ ਗਿਆ। ਉਹ ਕਲੀ ਦੀ ਲਾਂਦੀ ਪਈ ਇਹਦੇ ਤੂੰ ਆਵੇ। ਚਲੋ ਹੁਣ ਕਿਉਂਕਿ ਸਰਦੀਆਂ ਆ ਗਈਆਂ ਤਾਂ ਕਰਕੇ ਹੁਣ ਤਾਂ ਆਪਾਂ ਫੁੱਲੇ ਅੱਜ ਤੋਂ ਕੋਈ ਗੱਲ ਨਹੀਂ, 3 ਦਿਨ ਸੁੱਕਣ ਨੂੰ ਤਾਂ ਲੱਗਣੇ। ਕੋਈ ਗੱਲ ਦੁਆ ਕਰ ਬਸ ਆਪਣਾ ਚੈਨਲ ਅੱਲਾਹ ਤਾਲਾ ਕਾਮਯਾਬ ਕਰ ਦੇਵੇ, ਮੋਨੇਟਾਈਜ਼ ਕਰ ਦੇਵੇ। ਸਭ ਤੋਂ ਪਹਿਲੇ 2-3 ਕੰਮ ਅੱਲਾਹ ਤਾਲਾ ਤੈਨੂੰ ਉਹ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਤੈਨੂੰ ਇੱਕ ਮਸ਼ੀਨ ਕੱਪੜੇ ਧੋਣ ਵਾਲੀ ਜਿਹੜੀ ਆ ਆਰਤ ਕਰਦੀ, ਇਹਦੇ ਤੋਂ ਜਾਨ ਛੋੜ ਦਿਓ। ਫਿਰ ਇੱਕ ਮਸ਼ੀਨ ਕੱਪੜੇ ਖੁਸ਼ਕ ਕਰਨ ਵਾਲੀ, ਸੁਕਾਉਣ ਵਾਲੀ, ਇਨਸ਼ਾਅੱਲਾ ਪਹਿਲੀ ਇਨਕਮ ਇੰਚ ਹੀ ਲੈ ਦੇਊਗਾ ਇਨਸ਼ਾਅੱਲਾ। ਹਾਂ, ਇੱਥੋਂ ਅਸੀਂ ਨਲਕੀ ਲਈ ਹੈ। ਅੰਮੀ ਨੂੰ ਜ਼ਰੂਰਤ ਸੀ ਇਸ ਧਾਗੇ ਦੀ, ਉਹ ਲਿਆ ਅਸੀਂ। ਨਾਲ ਅਸੀਂ ਮੱਛੀ ਦਾ ਤੇਲ। ਕਿੰਨੇ ਦਾ? ਇਹ 20 ਰੁਪਏ। 20 ਰੁਪਏ ਦਾ। ਪਹਿਲੇ ਇਸ ਤੋਂ ਬੜੀ ਨਹੀਂ ਸੀ ਹੁੰਦੀ। ਅੱਛਾ, मशीन का पानी ना बाहर डुब के दर्द मारन लगे, इस वास्ते मैं क्या बाकी कपड़े सुबह धोऊंगी। तो मैं नाल ही रोटी बनाने लगी।
ਕੋਲੇ ਜਮਾ ਕੀਤੇ ਸੀ ਤੇ ਦੇਖੋ ਹੁਣ ਸਰਦੀਆਂ 'ਚ ਕੰਮ ਆ ਗਏ। ਹੁਣ ਇਹਦਾ ਇਹਦੇ ਵਿੱਚ ਕਰਕੇ ਨਾ ਜਲਾ ਕੇ ਤੇ ਕਮਰੇ 'ਚ ਲੈ ਜਾਣਾ। ਆ ਦੇਖੋ ਛਾਪਰ, 2 ਛਾਪਰ ਅਸੀਂ ਭਰ ਕੇ ਰੱਖੇ ਸੀ। ਠੀਕ ਹੈ, ਚਿੰਗਾਰੀ ਨਿਕਲ ਗਈ। ਚਲੋ ਜੀ, ਠੰਡ ਦਾ ਇੰਤਜ਼ਾਮ ਹੋ ਗਿਆ। ਚਲੋ ਕੋਲੇ ਤੇ ਹੁਣ ਜਲਾ ਲਿਆ, ਹੁਣ ਰੋਟੀ ਖਾ ਲੈਣੇ। ਮੈਂ ਰੋਟੀ ਲੈ ਕੇ ਆਉਂਦੀ। ਵਾਕਾ ਆ ਗਿਆ, ਵੈਰੀ ਗੁੱਡ। ਜਿੰਨੀ सर्दी पैंदी पई है ना, गर्म का पीना चाहिए। बिस्मिल्लाहिर्रहमानिर्रहीम। आजकल वैसे भी ना ठंड अगे के वधनी हैगी। आज तारीख हो गई है 15 मेरे ख्याल 11वें महीने की है। 12वें महीने फुल सर्दी होनी, फुल बटा फुल। आज मैं ना कम शाम कर रही है तो मेरे कमर से भी बहुत ज्यादा दर्द सीगी। मैं गोली खा ना, ਤੁਹਾਨੂੰ ਪਤਾ ਕਿ ਮੇਰੇ ਜ਼ੁਬਾਨ ਤੋਂ ਛਾਲਾ ਨਿਕਲਿਆ ਸੀ। ਤੁਹਾਨੂੰ ਉੱਥੇ ਟੂਬ ਲਾਉਂਦੇ ਹੋਏ ਦਿਖਾਇਆ ਵੀ ਸੀਗਾ। ਤੇ ਅਗਰ ਮੇਰੀ ਗੱਲ ਦੀ ਨਾ ਤੁਹਾਨੂੰ ਸਮਝ ਲੱਗੀ ਤੇ ਮਾਜ਼ਰਤ, ਸੌਰੀ। ਕੰਮ ਤੇ ਅਸੀਂ ਆਏ ਆ ਤੇ ਲੇਬਰ ਸੜੀ ਸਾਡੀ ਆਈ ਨਹੀਂ ਹੈਗੀ ਤੇ ਉਹਨਾਂ ਨੂੰ ਅਸੀਂ ਫੋਨ ਕਰਕੇ ਪਤਾ ਕੀਤਾ ਵਾ ਤੇ ਉਹਨਾਂ ਨੇ ਕਿਹਾ ਕਿ ਅੱਜ ਛੁੱਟੀ ਹੈ, ਅੱਜ ਕਿਸੇ ਨੇ ਨਹੀਂ ਆਣਾ ਹੈਗਾ, ਤਾਂ ਤੁਸੀਂ ਵੀ ਅੱਜ ਨਾ ਛੁੱਟੀ ਕਰ ਲਓ। ਤੇ ਇਸ ਵਾਸਤੇ ਹੁਣ ਅਸੀਂ ਵੀ ਸੋਚਿਆ ਕਿ ਚਲੋ ਘਰ ਚੱਲਦੇ। ਘਰ ਤੇ ਦੇਖੋ ਦੂਰ ਦੂਰ ਤੱਕ ਕੋਈ ਵੀ ਨਹੀਂ ਆਇਆ ਹੈਗਾ। ਕੰਮ ਦਾ ਸੁਣ ਕੇ ਨਾ ਤੇ ਭੁੱਖ ਹੀ ਸਾਡੀ ਮਿਟ ਗਈ। ਅਸੀਂ ਤਾਂ ਕਿਹਾ ਸੀ ਜਾ ਕੇ ਰੋਟੀ ਖਾਵਾਂਗੇ, ਜਦੋਂ ਤੋਂ ਗਏ ਆ ਸਾਡਾ ਭੁੱਖ ਹੀ ਮਰ ਗਈ ਹੈ। ਤੇ ਨਾਲੇ ਹੁਣ ਸਿਰ ਇੰਨਾ ਦਰਦ ਕਰਨੇ ਆ ਪਰੇਸ਼ਾਨੀ ਦੇ ਵਿੱਚ। ਤੇ ਹੁਣ ਚਾਹ ਦਾ ਘੁੱਟ ਬਣਾ ਕੇ ਤੇ ਉਹ ਪੀਂਦੇ ਆ, ਸ਼ਾਇਦ ਸਕੂਨ ਆ ਜਾਵੇ ਸਿਰ ਨੂੰ। ਹਨੇਰਾ ਵੀ ਹੋ ਗਿਆ ਤੇ ਅਮੀ ਨੇ ਸਾਰਾ ਦਿਨ ਖੂਬ ਧੁੱਪ ਸੇਕੀ ਹੈ ਤੇ ਹੁਣ ਅਮੀ ਨੂੰ ਲੱਗਣ ਲੱਗੀ ਠੰਡ। ਤੇ ਅਮੀ ਨੇ ਕਿਹਾ ਕਿ ਮੈਨੂੰ ਨਾ ਕਮਰੇ 'ਚ ਬਿਸਤਰਾ ਵਿਛਾ ਦੇ ਤੇ ਮੈਂ ਹੁਣ ਅਮੀ ਦਾ ਬਿਸਤਰਾ ਵਿਛਾ ਦਿੰਦੀ ਹਾਂ। ਖਲਾਰਾ ਵੀ ਨਜ਼ਰ ਆ ਰਿਹਾ ਹੁਣ, ਕਿਉਂਕਿ ਤਕਲੀਫ ਦੀ ਵਜ੍ਹਾ ਤੋਂ ਨਾ ਮੇਰੇ ਕੋਲ ਜਿੰਨਾ ਕੁ ਕੰਮ ਹੁੰਦਾ ਮੈਂ ਉਹਨਾਂ ਕੁ ਕਰ ਲੈਂਦੀ ਥੋੜਾ ਬਹੁਤ। ਤੇ ਬਾਕੀ ਉੱਦਾਂ ਹੀ ਪਿਆ ਹੁਣੇ ਵੀ ਆਸਤਾ ਆਸਤਾ ਵੀ ਕਰ ਲੂੰਗੀ। ਲਓ ਜੀ, ਬੇਗਮ ਸਾਹਿਬ ਹੁਣ ਬਿਸਤਰਾ ਵਿਛਾ ਰਹੀ ਹੈ। ਤੇ ਅੱਜ ਦੇਖੋ ਕਿ ਕੰਬਲ ਤੇ ਜਿਹੜਾ ਚਾਦਰ ਧੋਤੀ ਸੀ ਅਮੀ ਦੀ ਉਹ ਵੀ ਖੁਸ਼ਕ ਹੋ ਗਈ। ਹਾਂ, ਧੁੱਪ ਸੀ ਨਾ ਅੱਜ, ਸਾਰਾ ਦਿਨ ਪਈ ਰਹੀ। ਅੱਜ ਧੁੱਪ ਬੜੀ ਕੜਾਕੇ ਦੀ। ਵੈਸੇ ਇੱਕ ਗੱਲ ਹੈ, ਸਰਦੀਆਂ ਦੀ ਨਾ ਨੀਂਦ ਜਿਹੜੀ ਹੁੰਦੀ ਨਾ ਸਕੂਨ ਦੀ ਹੁੰਦੀ ਹੈ ਨਾ। ਹੁੱਫ ਦੇ ਵਿੱਚ ਬੰਦਾ ਪਿਆ ਰਹਿੰਦਾ ਹੈ, ਰਜ਼ਾਈ ਤੁਲਾਈ। ਸ਼ਹਿਰਾਂ ਦੇ ਵਿੱਚ ਤਾਂ ਕੰਬਲ ਹੈਗੇ, ਵਿੱਕੀ ਰਜ਼ਾਈਆਂ ਹੈਗੇ, ਦੇਸੀ ਰਜ਼ਾਈਆਂ, ਦੇਸੀ ਰੂੰ ਦੀ ਰਜ਼ਾਈਆਂ ਕਿੱਥੇ ਲੱਭਦੀਆਂ ਹੈ। ਮਾਂ ਠਰ ਜਾਵੇ। ਆ ਦੇਖੋ ਮੰਮੀ ਨੇ ਨਾ ਖੁਦ ਆਪਣੇ ਹੱਥਾਂ ਨਾਲ ਕਪਾਹ ਚੁਗੀ ਆ, ਚੁੱਗ ਕੇ ਤੇ ਰਜ਼ਾਈ ਬਣਾਈ ਆ। ਤੇ ਦੇਖੋ ਆਪਣੇ ਹੱਥਾਂ ਦੀ ਤੇ ਭਾਰੀ ਇੰਨੀ ਹੈ ਨਾ, ਤੇ ਖਾਲਸ ਦੇਸੀ ਰੂਈ ਤੇ 5 ਕਿਲੋ ਦੇ ਵਿੱਚ ਪਾਈ ਆ। ਤੇ ਹੁਣ ਅੰਮੀ ਕੋਲ ਨਾ ਚੁੱਕੀ ਨਹੀਂ ਆਉਂਦੀ। ਅੰਮੀ ਕਹਿੰਦੀ ਉਦੋਂ ਮੈਨੂੰ ਪਤਾ ਨਹੀਂ ਸੀ, ਉਦੋਂ ਮੈਂ ਜਵਾਨ ਸੀਗੀ ਤੇ ਚੁੱਕ ਲੈਂਦੀ ਸੀ। ਹੁਣ ਅੰਮੀ ਹੋ ਗਈ ਆ ਬੁੱਢੀ। ਅੰਮੀ ਕਹਿੰਦੀ ਹੁਣ ਮੇਰੇ ਕੋਲ ਚੁੱਕ ਨਹੀਂ ਹੁੰਦੀ ਹੈਗੀ। ਅਜੇ ਇਹਦੇ ਵਿੱਚ ਅਸੀਂ ਦੇਸੀ ਰੂਈ ਥੋੜੀ ਕੱਢੀ ਵੀ ਆ, ਫਿਰ ਵੀ ਵਜ਼ਨੀ ਆ। ਹੁਣ ਇਹਨੂੰ ਮੈਂ ਤੈਰ ਲਾਉਂਗੀ ਤੇ ਸੇਫ ਦੇ ਵਿੱਚ ਰੱਖੂੰਗੀ। ਫਿਲਹਾਲ ਇਹਦੇ ਕੱਪੜਿਆਂ ਨਾਲ ਢੱਕ ਦਿੰਦੀ ਹੈ, ਕਿਉਂਕਿ ਹੁਣ ਵੈਸੇ ਵੀ ਠੰਡ ਹੋ ਗਈ ਹੈ ਤੇ ਹੁਣ ਮੇਰੇ ਕੋਲ ਕੰਮ ਵੀ ਨਹੀਂ ਹੋਣਾ। ਲੋ ਜੀ, ਅਲਹਮਦੁਲਿਲਾ ਘਰ ਜਿਹੜਾ ਕਮਰੇ ਦਾ ਮੈਂ ਕੰਮ ਸੀ ਉਹ ਵੀ ਕਰ ਲਿਆ। ਮੇਰਾ ਬਿਸਤਰਾ ਹੋ ਗਿਆ, ਇਮਰਾਨ ਦਾ ਵੀ ਤੇ ਮੇਰਾ ਹੋਣਾ, ਮੇਰਾ ਇੱਥੇ ਆ। ਤੇ ਅੱਜ ਦਾ ਸਾਡਾ ਇਹੀ ਵਲੌਗ ਸੀ। ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ और अपनी फैमिली जो शेयर करो। अल्लाह पाक तुहानू खुश रखे, आबाद रखे, अपना और अपनी फैमिली का बहुत ज्यादा ख्याल रखियो। और साडे चैनल लाजमी वॉच करा करो, सब्सक्राइब करा करो। ये साडे भैन भरावां दी मुहब्बत हुंदी, सानू भी पता चलदा वा। अल्लाह हाफिज़।